ਪੰਜਾਬ ਦੇ ਵਿੱਚ ਐਡੀਸ਼ਨਲ BSF ਦੀਆਂ 50 ਕੰਪਨੀਆਂ ਹੋਰ ਭੇਜੀਆਂ ਜਾ ਰਹੀਆਂ। ਆਲਰੇਡੀ ਅੱਧਾ ਪੰਜਾਬ ਜਿਹੜਾ ਹੈ ਇਹਨਾਂ ਨੇ BSF ਦੇ ਹਵਾਲੇ ਕੀਤਾ ਹੋਇਆ। ਇੱਕ ਪੁਆਇੰਟ ਏਜੰਡਾ ਕਿ ਬ੍ਰਾਹਮਣਵਾਦੀਆਂ ਨੂੰ ਅਸੀਂ ਜਮਨਾ ਪਾਰ ਧੱਕਣਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਗੱਲ ਦੇ ਲਈ ਵਕਤ ਜ਼ਾਇਆ ਕਰਨਾ ਜਾਂ ਸਾਧਨ ਜ਼ਾਇਆ ਕਰਨਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਪੋਸੀਬਲ ਹੀ ਹੈ ਕਿ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਉਹਨਾਂ ਨੇ ਦੇਣੀ ਹੋਏ, ਪੂਰਬੀਆਂ ਨੂੰ ਐਜ਼ ਏ ਟੂਲ ਯੂਜ਼ ਕਰਨ ਸਿੱਖਾਂ ਤੇ ਹਮਲੇ ਕਰਵਾਉਣ ਲਈ, ਔਰ ਉਸ ਕਨਫਲਿਕਟ ਦੇ ਵਿੱਚ ਸਿੱਖ ਲੀਡਰਸ਼ਿਪ ਔਰ ਸਿੱਖ ਯੂਥ ਦਾ ਜਿਹੜਾ ਹੈ ਉਹ ਨਸਲਕੁਸ਼ੀ ਕਰਨ। ਉਹਨਾਂ ਦੀ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਿੱਠੀ ਹੋਈ, ਔਰ ਕਿਉਂਕਿ ਸਿੱਖਾਂ ਨੇ ਸਾਥ ਨਹੀਂ ਦਿੱਤਾ ਇਸ ਲਈ ਉਹ ਸਿੱਖਾਂ ਤੇ ਰਿਵੈਂਜ ਵੀ ਲੈਣਾ ਚਾਹੁੰਦੇ ਨੇ। ਨਾਲ ਦੀ ਨਾਲ ਪੰਜਾਬ ਦਾ ਜਿਹੜੀ ਡੈਮੋਗ੍ਰਾਫੀ ਹੈ, ਆਬਾਦੀ ਦਾ ਤਵਾਜ਼ਨ, ਉਹਨੂੰ ਵੀ ਖਰਾਬ ਕਰ ਰਹੇ ਨੇ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਵਿੱਚ BSF ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਨੇ। ਸੋ ਕੀ ਪੰਜਾਬ ਵਿੱਚ ਅਗਲੀ ਸਿੱਖ ਨਸਲਕੁਸ਼ੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਕੁਛ ਅੰਡਰ ਦਾ ਕਵਰ ਚੱਲ ਰਿਹਾ ਹੈ, ਕੁਛ ਸਾਹਮਣੇ ਆਉਂਦਾ ਹੈ। ਸਾਹਮਣੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਵੀ ਜਿਹੜਾ ਅੰਡਰ ਦਾ ਕਵਰ ਹੈ ਉਹ ਕਿਸ ਨੌਈਅਤ ਦਾ ਹੋ ਸਕਦਾ ਹੈ, ਕਿੰਨਾ ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਜਦੋਂ ਪਿਛਲੇ ਦਿਨਾਂ 'ਚ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਫਲੱਡਸ ਨੂੰ ਲੈ ਕੇ ਸੱਦਿਆ ਗਿਆ, ਪੰਜਾਬ ਦੇ ਕਰੰਟ ਚੈਲੰਜਸ, ਉਦੋਂ ਹੀ ਪ੍ਰਵਾਸੀਆਂ ਦਾ ਇਸ਼ੂ ਵੀ ਸਾਹਮਣੇ ਆਇਆ ਕਿ ਕਿਵੇਂ ਕ੍ਰਿਮੀਨਲਸ ਜਿਹੜੇ ਨੇ ਉਹ ਪੰਜਾਬ ਦਾ ਮਾਹੌਲ ਜਿਹੜਾ ਖ਼ਰਾਬ ਕਰ ਰਹੇ ਨੇ। ਉਦੋਂ ਵੀ ਉਸ ਦੇ ਉੱਤੇ ਰਾਮ ਰੌਲਾ ਪਿਆ, ਪਿੰਡਾਂ ਨੇ, ਪੰਚਾਇਤਾਂ ਨੇ ਮਤੇ ਵੀ ਕੀਤੇ, ਪਰ ਉਹ ਸਾਰਾ ਕਨਫਿਊਜ਼ਨ ਹੁਣ ਤੁਹਾਨੂੰ ਸਾਰਾ ਕੁਝ ਗਾਇਬ ਨਜ਼ਰ ਆਉਂਦਾ ਹੈ। ਸੋ ਉਹ ਇਵੇਂ ਲੱਗਦਾ ਹੁੰਦਾ ਹੈ ਜਿਵੇਂ ਟਾਈਮ ਟੂ ਟਾਈਮ ਉਹ ਜਿਵੇਂ ਮਿੱਟੀ ਦੇ ਜਿਵੇਂ ਉਹਦੇ 'ਚ ਜਿਹੜਾ ਖੜਾ ਪਾਣੀ ਹੈ ਉਹਦੇ 'ਚ ਕੋਈ ਟੀਮ ਸੁੱਟਦਾ, ਉਹਦੇ 'ਚ ਰਿਪਲਸ ਹੁੰਦੇ ਨੇ ਪਾਣੀ ਦੇ, ਔਰ ਫਿਰ ਉਹ ਬੰਦਾ ਉਸ ਨੂੰ ਇੰਜੋਏ ਕਰ ਰਿਹਾ ਹੁੰਦਾ। ਜਦੋਂ ਪਾਣੀ ਸ਼ਾਂਤ ਹੁੰਦਾ ਤੇ ਫਿਰ ਦੇਖਦਾ ਹੈ। ਟੈਸਟਿੰਗ ਦਾ ਵਾਟਰ ਵੀ ਹੈ ਤੇ ਜਸਟ ਫॉर ਪਲੇਜ਼ਰ ਵੀ ਹੈ। ਲੇਕਿਨ ਅਸੀਂ ਕਿਉਂਕਿ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਨਿਕਲੇ ਆ ਪਿਛਲੇ 41 ਸਾਲਾਂ ਤੋਂ ਇਨ ਪਰਟੀਕੂਲਰ, ਤਾਂ ਸਾਡੇ ਲਈ ਜਿਹੜੀ ਕੋਈ ਵੀ ਇੰਡੀਕੇਸ਼ਨ ਜਾਂ ਕੋਈ ਵੀ ਸੰਕੇਤ ਕਿਸੇ ਪਾਸਿਓਂ ਆਉਂਦਾ ਹੈ, ਇੱਕਦਮ ਕੰਨ ਖੜੇ ਹੋ ਜਾਣੇ ਚਾਹੀਦੇ ਨੇ ਕਿ ਭਾਈ ਇਸ ਸਾਰੇ ਦੇ ਬਿਹਾਈਂਡ ਕੀ ਹੈ। ਔਰ ਇਹ ਗੱਲ ਚਲੋ ਪੋਜ਼ੀਟਿਵ ਹੈ ਕਿ ਪੰਜਾਬ ਅਸੈਂਬਲੀ ਨੇ ਜਿਹੜਾ ਮਤਾ ਕੀਤਾ, ਉਹਨਾਂ ਨੇ ਇਨ ਦਾ ਐਂਡ ਸੈਂਟਰ ਗੌਰਮੈਂਟ ਨੂੰ ਪੂਰਾ ਕੰਡੈਮ ਕੀਤਾ। ਪੰਜਾਬ ਸਲੈਮ ਸੈਂਟਰ ਓਵਰ ਫਲੱਡ ਰਿਲੀਫ ਔਰ 20,000 ਕਰੋੜ ਦਾ ਪੈਕੇਜ ਮੰਗਿਆ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਭਗਵੰਤ ਮਾਨ ਅਮਿਤ ਸ਼ਾਹ ਦੇ ਨਾਲ ਵੀ ਮਿਲਿਆ, ਪਰ ਮਿਲਣਾ ਮੁਲਣਾ ਕੀ ਹੈ, ਇਹ ਜਿਹੜੀ ਜਿਹਨੂੰ ਕਹਿੰਦੇ ਨੇ ਕਿ ਵੀ ਆਈ ਵਾਸ਼ ਹੀ ਹੁੰਦਾ ਲੈ ਦੇ ਕੇ। ਜੇ ਮੋਦੀ ਆਪਣੇ ਨੇਸ਼ਨ ਨੂੰ ਮੈਸੇਜ ਇਹ ਕਹਿ ਸਕਦਾ ਕਿ ਦੇਖੋ RSS 100 ਸਾਲ ਤੋਂ ਹਮੇਸ਼ਾ ਸਭ ਤੋਂ ਮੂਹਰੇ ਰਹੀ ਆ, ਦੇਖੋ ਪੰਜਾਬ 'ਚ ਫਲੱਡ ਆਏ ਸਭ ਤੋਂ ਮੂਹਰੇ RSS ਦੇ ਵਾਰੰਟੀ ਸੀ। ਹੁਣ ਜੇ ਇਸ ਲੈਵਲ ਦਾ ਝੂਠ ਬੋਲ ਸਕਦੇ ਨੇ ਤੇ ਜੇ 1500 ਕਰੋੜ ਦਾ ਕਰੂਅਲ ਜੋਕ ਕਰਦਾ, ਔਰ ਚੀਫ ਮਿਨਿਸਟਰ ਪੰਜਾਬ ਦਾ ਅਸੈਂਬਲੀ 'ਚ ਖਲੋ ਕੇ ਕਹਿੰਦਾ ਵੀ 1500 ਕਰੋੜ 'ਚੋਂ ਇੱਕ ਪੈਨੀ ਵੀ ਅਜੇ ਤੱਕ ਨਹੀਂ ਆਈ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੱਲ ਕਿੱਧਰ ਨੂੰ ਜਾ ਰਹੀ। ਹਾਂ, ਇਹ ਖਬਰ ਜ਼ਰੂਰ ਆਈ ਕਿ ਪੰਜਾਬ ਦੇ ਵਿੱਚ ਐਡੀਸ਼ਨਲ BSF ਦੀਆਂ 50 ਕੰਪਨੀਆਂ ਹੋਰ ਭੇਜੀਆਂ ਜਾ ਰਹੀਆਂ। ਆਲਰੇਡੀ ਅੱਧਾ ਪੰਜਾਬ ਜਿਹੜਾ ਹੈ ਇਹਨਾਂ ਨੇ BSF ਦੇ ਹਵਾਲੇ ਕੀਤਾ ਹੋਇਆ। ਪਹਿਲਾਂ ਉਹ ਪਤਾ ਨਹੀਂ ਕਿੰਨੇ ਸੌ ਕਿਲੋਮੀਟਰ ਤੱਕ ਸੀ, ਫਿਰ ਉਹਨੂੰ ਦੁੱਗਣਾ ਕਰ ਦਿੱਤਾ ਕਿ ਜੀ ਡਰੱਗਸ। ਔਰ ਆਲਰੇਡੀ ਪੰਜਾਬ ਦੇ ਵਿੱਚ ਵੈਸੇ ਵੀ ਪੰਜਾਬ 'ਚ ਜਲੰਧਰ ਕੰਟੋਨਮੈਂਟ, ਲੁਧਿਆਣਾ ਕੰਟੋਨਮੈਂਟ, ਬਠਿੰਡਾ ਕੰਟੋਨਮੈਂਟ, ਸੁਰਾਨਸੀ ਕੰਟੋਨਮੈਂਟ, ਪੰਜਾਬ ਦੇ ਵਿੱਚ ਵੈਸੇ ਹੀ ਬਾਰਡਰ ਦੇ ਨਾਂ ਦੇ ਥੱਲੇ ਉਹਨਾਂ ਨੇ 2-3 ਲੱਖ ਫੌਜ ਤਾਂ ਵੈਸੇ ਹੀ ਬਿਠਾਈ ਹੋਈ ਹੈ ਇਨ ਐਕਟਿਵ ਡਿਊਟੀ ਜਦੋਂ ਤਾਇਨਾਤ ਕਰਨਾ ਹੈ। ਔਰ ਜੇ ਹੁਣ 50 ਕੰਪਨੀਆਂ BSF ਦੀਆਂ ਹੋਰ ਲਿਆਉਣ ਦੀ ਲਾਈਨ ਹੈ, ਔਰ ਇੱਕ ਪਾਸੇ ਸੁਪਰੀਮ ਕੋਰਟ ਇਹ ਕਹਿ ਰਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਇਹਨੂੰ ਫਾਇ ਕਿਉਂ ਨਹੀਂ ਲਾਇਆ, ਇਹਨੂੰ ਮੁਕਾਓ, ਗੱਲ ਮੁਕਾਓ। ਔਰ ਦੂਸਰੇ ਪਾਸੇ ਇੰਨੇ ਇਸ਼ੂ ਜਿਹੜਾ ਇੱਕਦਮ ਖੜੇ ਹੁੰਦੇ ਨੇ, ਇੱਕਦਮ ਬਿਠਾ ਦਿੱਤੇ ਜਾਂਦੇ ਨੇ। ਸੋ ਸਾਡੇ ਵੀਰ ਆਬਜ਼ਰਵੇਸ਼ਨ ਸੈਂਟਰ ਦੀ ID ਤੋਂ ਉਹ ਲਿਖਦੇ ਨੇ, ਔਰ ਉਹਨਾਂ ਦੀਆਂ 2 ਬਰੀਫ ਲਿਖਤਾਂ ਜਿਹੜੀਆਂ ਇਸ ਵੀਕ ਸਾਨੂੰ ਮਿਲੀਆਂ, ਉਹਨਾਂ ਨੂੰ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿ ਭਾਈ ਸਾਡੇ ਹੁਣ ਇਸ ਲੈਵਲ ਦੇ ਵੀਰ ਭੈਣਾਂ ਨੇ ਜਿਹੜੇ ਇਹਨਾਂ ਡੇਂਜਰਸ ਨੂੰ ਦੇਖਦੇ ਨੇ, ਮਹਿਸੂਸ ਕਰਦੇ ਨੇ
ਪਹਿਲੇ 'ਚ ਉਹਨਾਂ ਦੀ ਲਿਖਤ ਸੀ ਕੋਲਡ ਹਾਰਟਡ ਡਿਸਪਲਿਨ, ਕਿ ਜਿਹਨੂੰ ਅਸੀਂ ਕਹਿੰਦੇ ਸਖਤ ਜਿਹੜਾ ਹੈ ਉਹ ਡਿਸਪਲਿਨ ਸਾਨੂੰ ਲਾਗੂ ਕਰਨਾ ਹੋਏਗਾ। ਇਹ ਕੋਲਡ ਹਾਰਟਡ ਡਿਸਪਲਿਨ ਮਸਟ ਬੀ ਮੇਨਟੇਨਡ ਅਮੰਗਸਟ ਪੰਥਕ ਰੈਂਕਸ as our goals comes closer. There is no space for any distractions at the moment, and no matter who does it, if anyone wants to distract COM at this vital point in history, needs to be sidelined, because the opportunity might just be a whisker that still needs to be caught onto, because even these slight chances take decades or centuries to come. ਕਿ ਜੋ ਹਾਲਾਤ ਨੇ, ਭਾਵੇਂ ਸਾਨੂੰ ਉਸ ਚੋਂ ਪੋਜ਼ਿਟਿਵਿਟੀ ਦਾ ਜਿਹੜਾ ਉਹ ਮਾੜਾ ਮੋਟਾ ਇਸ਼ਾਰਾ ਹੀ ਮਿਲ ਰਿਹਾ ਹੈ, ਔਰ ਇਸ ਕਿਸਮ ਦੇ ਇਸ਼ਾਰੇ ਵੀ ਜਾਂ ਮੂਮੈਂਟਸ ਵੀ ਕਈ ਵਾਰ ਸੈਂਚਰੀਜ਼ ਦੀ ਸਟਰਗਲ ਤੋਂ ਬਾਅਦ ਪੈਦਾ ਹੁੰਦੇ ਨੇ, ਔਰ ਸਾਨੂੰ ਇਹਨੂੰ ਕਿਸੇ ਹੋਰ ਬਹਿਸ ਦੇ ਵਿੱਚ ਉਲਝਾ ਕੇ ਇਸ ਮੌਕੇ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ। ਦੇयर इज़ नो स्पेस फॉर मर्यादा बेस्ड कल्चर वॉर्स। ਇਹ ਬਹੁਤ ਖੂਬਸੂਰਤ ਲਫ਼ਜ਼ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਮਰਿਆਦਾ ਦੀਆਂ ਲੜਾਈਆਂ 'ਚ ਫਸ ਜਾਈਏ। ਦੇयर इज़ नो स्पेस फॉर मर्यादा बेस्ड कल्चर वॉर्स, देयर इज़ नो स्पेस फॉर सेल्फिश इंटरेस्ट, देयर इज़ नो स्पेस फॉर डिविएंट्स, देयर इज़ नो स्पेस फॉर एनीथिंग अदर दैन किकिंग ब्राह्मण्स ऑन टू अदर साइड्स ऑफ यमुना। कि ਇੱਕ ਪੁਆਇੰਟ ਏਜੰਡਾ ਕਿ ਬ੍ਰਾਹਮਣਵਾਦੀਆਂ ਨੂੰ ਅਸੀਂ ਜਮਨਾ ਪਾਰ ਧੱਕਣਾ ਹੈ, ਇਸ ਤੋਂ ਇਲਾਵਾ ਕਿਸੇ ਹੋਰ ਗੱਲ ਦੇ ਲਈ ਵਕਤ ਜ਼ਾਇਆ ਕਰਨਾ ਜਾਂ ਸਾਧਨ ਜ਼ਾਇਆ ਕਰਨਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਬਟ ਵੀ ਹੈਵ ਸਪੇਸ ਫॉर ਸੇਵਾ, ਸੰਤੋਖ, ਸੰਘਰਸ਼, ਪੰਥ, ਪਾਤਸ਼ਾਹੀ ਐਂਡ ਸੋ ਔਨ। ਮੇ ਵਾਹਿਗੁਰੂ ਬਲੈਸ ਅਸ ਵਿਦ ਵਿਜ਼ਡਮ ਐਂਡ ਕਰੇਜ to keep walking on this path and achieve our goal of Khalistan, where Patshahi reaches all those whom Guru Sahib has promised to uplift from yokes of caste-based Brahminical slavery and finish the unfinished business from the last time Sikhs were in power for a short period. It is incumbent upon every Sikh that they work towards establishment of Begumpura. ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਸਾਡੇ ਲਈ ਜਿਹੜਾ ਕੰਮ ਹੈ ਉਹ ਅਸੀਂ ਸੇਵਾ ਦੇ ਵਿੱਚ ਸੰਤੋਖ, ਸੰਘਰਸ਼, ਪੰਥ, ਪਾਤਸ਼ਾਹੀ ਔਰ ਇਹਨਾਂ ਦੇ ਉੱਤੇ ਹੀ ਅਸੀਂ ਰਹੀਏ ਵਾਹਿਗੁਰੂ ਦੇ ਨਾਲ ਜੁੜ ਕੇ, ਔਰ ਇਸ ਲਈ ਕੰਮ ਕਰੀਏ ਤਾਂ ਕਿ ਆਜ਼ਾਦੀ ਮਿਲੇ, ਖਾਲਿਸਤਾਨ ਮਿਲੇ। ਇਹ ਜਿਹੜਾ ਪੰਜਾਲੀ ਕਾਸਟ ਬੇਸਡ ਬ੍ਰਾਹਮਣਿਕਲ ਸਲੇਵਰੀ ਨੇ ਸਾਡੇ 'ਤੇ ਪਾਈ ਹੋਈ ਹੈ, ਜਿਹੜਾ ਮੌਕਾ ਅਸੀਂ ਗਵਾਇਆ ਹੋਇਆ ਪਹਿਲਾਂ ਦਾ, ਜਾਂ ਸ਼ਾਰਟ ਲਿਵਡ ਸਾਡਾ ਰਾਜ ਸੀ, ਪਰ ਅਸੀਂ ਅਲਟੀਮੇਟਲੀ ਸਾਡਾ ਜਿਹੜਾ ਬੇਸਿਕ ਨੁਕਤਾ ਹੈ ਉਹ ਐਸਟੈਬਲਿਸ਼ਮੈਂਟ ਆਫ ਬੇਗਮਪੁਰਾ, ਕਿ ਉਹ ਜਿਹਨੂੰ ਹਲੀਮੀ ਰਾਜ ਵੀ ਗੁਰੂ ਪੰਜਮ ਪਾਤਸ਼ਾਹ ਨੇ ਫਰਮਾਇਆ, ਬੇਗਮਪੁਰਾ ਭਗਤ ਰਵਿਦਾਸ ਜੀ ਨੇ ਲਫ਼ਜ਼ ਵਰਤੇ, ਅਸੀਂ ਉਹਦੇ ਲਈ ਕੰਮ ਕਰੀਏ। ਔਰ ਨਾਲ ਦੀ ਨਾਲ ਉਹਨਾਂ ਨੇ ਦੂਸਰੀ ਈਮੇਲ ਜਿਹੜੀ ਸਾਨੂੰ ਲਿਖੀ, ਉਹਨਾਂ ਨੇ ਕਿਹਾ ਕਿ ਹਿੰਦੂਤਵਾ ਇਨਵੇਡਰਸ ਹੈਵ ਸੈਂਟ 50 ਕੰਪਨੀਜ਼ ਆਫ BSF ਟੂ ਪੰਜਾਬ, which signals that they are about to hang Bhai Balwant Singh Rajawana, and after that most likely will provoke a riot through Purbiya invaders in Punjab, so then use force to arrest, kill Sikh leadership and arrest, kill Sikh youth in Indian occupied Punjab. Sikhs need to have contingency plans ready for any such situation, because Indian state after failed war with Pakistan in May are irking to blame it all on the Sikhs, as well as change demographics of Punjab as soon as possible. May Vaheguru keep Panth under his protection and bless us with freedom. ਕਿ ਭਾਈ 50 ਕੰਪਨੀਆਂ ਉਹਨਾਂ ਨੇ ਭੇਜਣ ਦਾ ਫੈਸਲਾ ਲਿਆ। ਉਹਨਾਂ ਨੇ ਕਿਹਾ ਇਹ ਪੋਸੀਬਲ ਹੀ ਹੈ ਕਿ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਉਹਨਾਂ ਨੇ ਦੇਣੀ ਹੋਏ, ਪੂਰਬੀਆਂ ਨੂੰ ਐਜ਼ ਏ ਟੂਲ ਯੂਜ਼ ਕਰਨ ਸਿੱਖਾਂ 'ਤੇ ਹਮਲੇ ਕਰਵਾਉਣ ਲਈ, ਔਰ ਉਸ ਕਨਫਲਿਕਟ ਦੇ ਵਿੱਚ ਸਿੱਖ ਲੀਡਰਸ਼ਿਪ ਔਰ ਸਿੱਖ ਯੂਥ ਦਾ ਜਿਹੜਾ ਹੈ ਉਹ ਨਸਲਕੁਸ਼ੀ ਕਰਨ। ਸਾਡੇ ਕੋਲ ਜਿਹੜੀ ਹੈ ਕੰਟੀਨਜੈਂਸੀ ਕੋਈ ਪਲਾਨ ਹੋਣੀ ਚਾਹੀਦੀ ਹੈ ਕਿਸੇ ਵੀ ਐਸੀ ਸਿਚੁਏਸ਼ਨ ਦੇ ਲਈ, ਕਿਉਂਕਿ ਭਾਰਤੀ ਸਟੇਟ ਇਸ ਵੇਲੇ ਖਿਜੀ ਹੋਈ ਹੈ ਬਿਲਕੁਲ, ਕਿਉਂਕਿ ਉਹਨਾਂ ਦੀ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਿੱਠੀ ਹੋਈ, ਔਰ ਕਿਉਂਕਿ ਸਿੱਖਾਂ ਨੇ ਸਾਥ ਨਹੀਂ ਦਿੱਤਾ, ਇਸ ਲਈ ਉਹ ਸਿੱਖਾਂ 'ਤੇ ਰਿਵੈਂਜ ਵੀ ਲੈਣਾ ਚਾਹੁੰਦੇ ਨੇ। ਨਾਲ ਦੀ ਨਾਲ ਪੰਜਾਬ ਦਾ ਜਿਹੜੀ ਡੈਮੋਗ੍ਰਾਫੀ ਹੈ, ਆਬਾਦੀ ਦਾ ਤਵਾਜ਼ਨ, ਉਹਨੂੰ ਵੀ ਖਰਾਬ ਕਰ ਰਹੇ ਨੇ। ਔਰ ਉਹਨਾਂ ਨੇ ਅਖੀਰ 'ਚ ਅਰਦਾਸ ਕੀਤੀ ਕਿ ਮਹਾਰਾਜ ਪੰਥ ਨੂੰ
ਆਪਣੀ ਸੁਰੱਖਿਆ ਦੇ ਥੱਲੇ ਰੱਖੇ, ਸੇਫ ਰੱਖੇ ਔਰ ਸਾਨੂੰ ਆਜ਼ਾਦੀ ਬਖਸ਼ੇ। ਸੋ ਅਸੀਂ ਆਬਜ਼ਰਵੇਸ਼ਨ ਸੈਂਟਰ ਵਾਕਈ ਤੁਸੀਂ ਠੀਕ ਆਬਜ਼ਰਵ ਕਰਦੇ ਹੋ ਬਿਲਕੁਲ। ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਵੀਰ ਭੈਣਾਂ ਇਸ ਲੈਵਲ ਤੇ ਸੋਚਦੇ ਨੇ। ਔਰ ਕੰਟੀਨਜੈਂਸੀ ਪਲਾਨ ਤਾਂ ਪਤਾ ਨਹੀਂ ਕਿਹਨੇ ਕਦੋਂ ਕੀ ਬਣਾਉਣੀ ਹੈ, ਲੇਕਿਨ ਜੇ ਇੱਕ ਤਬਕੇ ਦੇ ਵਿੱਚ ਅਵੇਅਰਨੈਸ ਹੀ ਹੋਏ ਔਰ ਇਸ ਅਵੇਅਰਨੈਸ ਦਾ ਹੀ ਇਸ ਵਾਰ ਨਤੀਜਾ ਸੀ ਕਿ 4 ਰੋਜ਼ਾ ਜੰਗ ਜਿਹੜੀ ਭਾਰਤ ਨੇ ਵਿੱਢੀ ਪਾਕਿਸਤਾਨ ਦੇ ਖਿਲਾਫ, ਉਹਦੇ 'ਚ ਸਿੱਖ ਧਿਰ ਨਹੀਂ ਬਣੇ। ਇਹ ਕਿਉਂਕਿ ਇਸ ਤੋਂ ਪਹਿਲਾਂ ਇਸ ਬਾਰੇ ਅਵੇਅਰਨੈਸ ਪੈਦਾ ਹੋਈ ਸੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।